ਬਿਸਮਿल्लाहिर्रहमानिर्रहीम ਤੇ अस्सलाम वालेकुम। 28 ਦਸੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 29 ਚੇਤੇ ਕਰਾ ਦਈਏ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੇ ਕਰ ਸਕੋ ਤੇ ਇਹਨੂੰ ਦੂਰ ਅਪੜਾ ਸਕੋ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਅਹਿਮ ਖਬਰਾਂ ਵਾਲੇ ਪਾਸੇ ਤੇ ਜਿਹੜੀਆਂ ਖਾਸ ਤੇ ਗੂੜੀਆਂ ਖਬਰਾਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਖਬਰ ਤੇ ਭੈੜੀ ਜੀ ਹੈ। ਜਦੋਂ ਤੋਂ ਕੰਮ ਸ਼ੁਰੂ ਕਰਨ ਲੱਗੇ ਹਾਂ ਕੋਈ ਖਬਰ ਤਾਂ ਚੰਗੀ ਨਹੀਂ, ਲੇਕਿਨ ਹੁਣ ਹੈ ਤੇ ਰੱਖਣੀ ਪੈਣੀ ਹੈ। ਖਬਰ ਇਹ ਹੈ ਕਿ ਅਜ਼ਹਰ ਸਦੀਕ ਸਾਹਿਬ ਇੱਕ ਮਾਰੂਫ ਲਾਇਰ ਨੇ, ਉਹ ਤੇ ਦੂਜੇ ਪਾਸੇ ਆਬਦ ਸ਼ੇਰ ਅਲੀ ਸਾਹਿਬ। ਆਬਦ ਸ਼ੇਰ ਅਲੀ ਸਾਹਿਬ ਜਿਹੜੇ ਨੇ ਉਹ ਮਰੀਮ ਨਵਾਜ਼ ਸਾਹਿਬਾ ਦੇ ਭਾਈ ਨੇ। ਭਾਈ ਦਾ ਮਤਲਬ ਹੈ ਕਿ ਖਾਲਾਜ਼ਾਦ, ਸਗੀ ਖਾਲਾਜ਼ਾਦ ਭਾਈ ਨੇ। ਤੇ ਕੰਮ ਵੀ ਤਕਰੀਬਨ ਉਹ ਮਰੀਮ ਸਾਹਿਬਾ ਵਾਲੇ ਹੀ ਕਰਦੇ ਨੇ। ਜਿਹੋ ਜੀ ਜ਼ੁਬਾਨ, ਹਾਲਾਂਕਿ ਮਰੀਮ ਸਾਹਿਬਾ ਖਾਤੂਨ ਨੇ, ਲੇਕਿਨ ਉਸ ਦੇ ਬਾਵਜੂਦ ਜਿਹੋ ਜੀ ਜ਼ੁਬਾਨ ਉਹ ਇਸਤੇਮਾਲ ਕਰਦੀਆਂ ਨੇ ਉਸ ਤੋਂ ਜ਼ਾਹਿਰ ਹੈ ਇੱਕ ਤਾਂ ਫੈਸਲਾਬਾਦ ਤੋਂ ਨੇ ਤੇ ਦੂਸਰਾ ਮਰਦ ਵੀ ਨੇ। ਤੇ ਜਾਂ ਮੇਰਾ ਮਤਲਬ ਹੈ ਕਿ ਚਲੋ ਆਬਦ ਸ਼ੇਰ ਅਲੀ ਸਾਹਿਬ ਨੇ ਤੇ ਉਹ ਉਸ ਤੋਂ ਵੀ ਗਾਂਹ ਵਾਲੀ ਜ਼ੁਬਾਨ ਇਸਤੇਮਾਲ ਕਰਦੇ ਨੇ। ਉਹਨਾਂ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਮੈਂ ਚਲੋ ਭਲੇ ਰਿਸ਼ਤੇਦਾਰੀ ਦੀ ਵਜ੍ਹਾ ਤੋਂ ਜਾਂ ਜਿਸ ਵੀ ਵਜ੍ਹਾ ਤੋਂ ਜਿੱਥੇ ਤੱਕ ਅਪੜ ਬੈਠਾ ਇਹੋ ਜਿਹੀ ਜ਼ੁਬਾਨ ਟੈਲੀਵਿਜ਼ਨ ਦੇ ਉੱਤੇ ਇਸਤੇਮਾਲ ਨਹੀਂ ਕਰਨੀ ਚਾਹੀਦੀ। ਬਾਹਰ ਉਹਨਾਂ ਕਰ ਛੱਡੀ। ਅਜ਼ਹਰ ਸਦੀਕ ਸਾਹਿਬ ਨੇ ਇੱਕ ਤਜਜ਼ੀਆ ਕਰਦਿਆਂ ਹੋਇਆ ਆਖਿਆ ਕਿ ਸ਼ਹਿਬਾਜ਼ ਸ਼ਰੀਫ ਤੇ ਆਪਣੀ ਮਰਜ਼ੀ ਨਾਲ ਬਾਥਰੂਮ ਨਹੀਂ ਜਾ ਸਕਦਾ। ਤੇ ਆਬਦ ਸ਼ੇਰ ਅਲੀ ਸਾਹਿਬ ਨੇ ਅੱਗੋਂ ਆਖਿਆ ਕਿ ਉਹ ਤੇਰੇ ਘਰ ਵੜ ਗਿਆ। ਅੱਛਾ, ਇਹ ਹੁਣ ਗੌਰ ਕਰੋ ਕਿ ਮੁਲਕ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ ਉਹ ਕਹਿ ਰਹੇ ਨੇ। ਇਹੋ ਜਿਹੇ ਸੱਜਣ ਜਾਂ ਰਿਸ਼ਤੇਦਾਰ ਹੋਣ ਤੇ ਬੰਦੇ ਨੂੰ ਦੁਸ਼ਮਣਾਂ ਦੀ ਜਾਂ ਕਿਸੇ ਹੋਰ ਦੀ ਲੋੜ ਕੀ ਹੈ। ਆਬਦ ਸ਼ੇਰ ਅਲੀ ਸਾਹਿਬ ਨੂੰ ਕੋਈ ਦਵਾਈ ਸ਼ਵਾਈ ਖਾਣੀ ਚਾਹੀਦੀ ਹੈ। ਮੇਰਾ ਖਿਆਲ ਬਹੁਤੇ ਹੀ ਤੱਤੇ ਨੇ, ਏਡੇ ਤੱਤਾ ਨਹੀਂ ਰਹਿਣਾ ਚਾਹੀਦਾ ਟੈਲੀਵਿਜ਼ਨ ਦੇ ਉੱਤੇ। ਔਰ ਖਸੂਸੀ ਤੌਰ 'ਤੇ ਉਹਨਾਂ ਨੂੰ ਕੋਈ ਬਹਾ ਕੇ ਸਮਝਾਏ। ਚੌਧਰੀ ਸ਼ੇਰ ਅਲੀ ਸਾਹਿਬ ਨੇ ਤਾਂ ਬੜੀ ਜ਼ਿਆਦਾ ਸਿਆਸਤ ਕੀਤੀ ਹੈ। ਮੇਰੇ ਖਿਆਲ 'ਚ ਉਹਨਾਂ ਨੂੰ ਇਹਨਾਂ ਨੂੰ ਸਮਝਾਉਣਾ ਚਾਹੀਦਾ ਬਹਾ ਕੇ ਕਿ ਜਦੋਂ ਹਕੂਮਤ 'ਚ ਹੋਈਏ ਉਦੋਂ ਥੋੜ੍ਹਾ ਜਿਹਾ ਰੇਸ ਤੋਂ ਪੈਰ ਘੱਟ ਰੱਖੀਦਾ। ਔਰ ਹਕੂਮਤ ਵੀ ਜਿਸ ਵੇਲੇ ਫਾਰਮ 47 ਦੀਆਂ 17 ਸੀਟਾਂ 'ਤੇ ਲੱਭੀ ਹੋਵੇ ਤੇ ਏਡੀ ਨਹੀਂ ਚੜ੍ਹ ਮਚਾਈਦੀ। ਤੇ ਬਹਰਹਾਲ ਆਬਦ ਸ਼ੇਰ ਅਲੀ ਸਾਹਿਬ ਦਾ ਇਹ ਜਿਹੜਾ ਬਿਹੇਵੀਅਰ ਸੀ ਉਹ ਟੈਲੀਵਿਜ਼ਨ ਤੇ ਸਾਰੇ ਇਹ ਤੁਸੀਂ ਅਗਰ ਝਲਕੀ ਵੇਖਣੀ है तो थोड़ी जी देख लो। ऐसे कह सकता है शहबाज शरीफ बाथरूम में नहीं जा सकता? बिल्कुल नहीं जा सकता। वो तेरे घर बढ़ गया। भाई यार शर्म किया कर तुझे बात करते हुए। कैसा बदतमीज आदमी है। मैं इसकी सख्त से सख्त बकवास को अपनी मुंह बैठता होगा जाके अपनी ਵੇਖ ਲੀजिए। ਇਹ ਸੂਰਤ ਹਾਲ ਹੋਈ ਹੈ। ਅਸੀਂ ਇਹਦੀ ਮੁਜ਼ੰਮਤ ਵੀ ਕਰਾਂਗੇ ਕਿਉਂਕਿ ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਮੀਨਾ ਖਾਨ ਅਫਰੀਦੀ ਦੇ ਕੋਲੋਂ ਸਵਾਲ ਪੁੱਛਿਆ ਗਿਆ ਸੀ, ਪਹਿਲਾਂ ਤਾਂ ਉਹਨੂੰ ਸਮਗਲਰ ਆਖਿਆ ਗਿਆ, ਫਿਰ ਆਖਿਆ ਗਿਆ ਵੀ ਨਾਲ ਚਰਸ ਵੀ ਲੈ ਕੇ ਆਏ ਹੋ। ਤੇ ਉਹਨਾਂ ਨੇ ਉਹਦੇ ਜਵਾਬ 'ਚ ਇੱਕ ਜਵਾਬ ਦਿੱਤਾ ਜਿਹੜਾ ਬੜੇ ਸਾਰੇ ਲੋਕਾਂ ਨੂੰ ਉਸ ਜਵਾਬ ਦੀ ਤਕਲੀਫ ਹੈ ਕਿ ਵੀ ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਕੋਲੋਂ ਫਿਰ ਪੁੱਛਦੇ ਨੇ ਮੁੜ ਤੇ ਉਹਨਾਂ ਆਖਿਆ ਵੀ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ, ਮੈਂ ਕਿਹੜਾ ਆਖਿਆ ਕਿ ਫਲਾਣੇ ਬੰਦੇ ਜਾਂ ਖਾਤੂਨ ਜਾਂ ਕਿਸੇ ਦੇ ਬਾਰੇ ਮੈਂ ਗੱਲ ਕੀਤੀ ਤੇ ਤੁਸੀਂ ਕਿੱਥੋਂ ਬਣਾ ਲਿਆ ਕਿ ਇਹ ਫਲਾਨੀ ਸਿਆਸੀ ਸ਼ਖਸੀਅਤ ਦੇ ਬਾਰੇ ਮੈਂ ਗੱਲ ਕਹੀ ਹੈ। ਇਹ ਤੁਸੀਂ ਆਪਣੇ ਕੋਲੋਂ ਬਣਾ ਲਿਆ। ਮੇਰੇ ਦੇ ਜ਼ਿਹਨ 'ਚ ਉਹਨਾਂ ਦਾ ਨਾਂ ਹੋ ਸਕਦਾ ਨਾ ਹੋਵੇ। ਜਵਾਬ ਉਹਨਾਂ ਵੈਸੇ ਚੰਗਾ ਦਿੱਤਾ ਹੈ ਕਿ ਬਈ ਤੁਸੀਂ ਇਹ ਗੱਲ ਅਗਰ ਕਿਸੇ ਖਾਤੂਨ ਦੇ ਉੱਤੇ ਖੁਦ ਮੜ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਲਜ਼ਾਮ ਲਾ ਰਹੇ ਹੋ। ਉਹਨਾਂ ਦੇ ਵਾਕਈ ਕਿਸੇ ਦਾ ਨਾਂ ਨਹੀਂ ਲਿਆ, ਲੇਕਿਨ ਬਹਰਹਾਲ ਫਿਰ ਵੀ ਉਸ ਦੇ ਬਾਵਜੂਦ ਵੀ ਉਹ ਜਿਹੜਾ ਸਾਰਾ ਮਾਹੌਲ ਹੈ ਉਹਦੇ ਵਿੱਚ ਜੋ ਉਹਨਾਂ ਕੋਲੋਂ ਸਵਾਲ ਪਹਿਲਾਂ ਪੁੱਛਿਆ ਗਿਆ ਉਹ ਮਾੜਾ ਪੁੱਛਿਆ ਗਿਆ। ਸਮਗਲਰ ਔਰ ਜੋ ਕੁਝ ਵੀ ਹੋਇਆ ਇਹ ਮੈਂ ਨਹੀਂ ਇਕੱਲਾ, ਇਹ ਹੁਣ ਸਾਦ ਰਫੀਕ ਸਾਹਿਬ ਵੀ ਇਹੀ ਗੱਲ ਕਹਿਣ ਡਏ ਨੇ ਵੀ ਇਹ ਸਾਰੇ ਦਾ ਸਾਰਾ ਕੰਮ ਹੀ ਜਿਹੜਾ ਉਹ ਗਲਤ ਸੀ। ਜਿਸ ਤਰੀਕੇ ਨਾਲ KPK ਦੇ ਉੱਥੇ ਮਿਨਿਸਟਰਾਂ ਨੂੰ, ਚੀਫ ਮਿਨਿਸਟਰ ਨੂੰ ਧੱਕੇ ਮਾਰੇ ਗਏ, ਟਰੀਟ ਕੀਤਾ ਗਿਆ। ਕੱਲ੍ਹ ਫੂਡ ਸਟਰੀਟ ਰੋਟੀ ਖਾਣ ਗਏ ਤੇ ਉੱਥੇ ਫੂਡ ਸਟਰੀਟ ਬੰਦ ਕਰ ਛੱਡੀ, ਬਿਜਲੀ ਬੰਦ ਕਰ ਛੱਡੀ। ਸਿਰਫ ਫੂਡ ਸਟਰੀਟ ਹੀ ਨਹੀਂ ਬੰਦ ਕੀਤੀ ਗਈ ਜਾਂ ਬਿਜਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਹੀ ਨਹੀਂ ਬੰਦ ਕੀਤੀ ਗਈ। ਜਿੱਥੇ ਗਏ ਹਰ ਜਗ੍ਹਾ 'ਤੇ ਪੁਲਿਸ ਲਾ ਕੇ ਧੱਕੇ, ਬਦਤਮੀਜ਼ੀ, ਔਰ ਹੁਣ ਤਾਂ ਪੂਰਾ ਲਾਹੌਰ ਹੀ ਉਹਦੇ 'ਤੇ ਮਾਫੀ ਮੰਗਣ ਡਿਆ ਔਰ ਪੂਰਾ ਪੰਜਾਬ ਮੰਗਣ ਡਿਆ ਔਰ ਬਣਦੀ ਵੀ ਹੈ। ਬਲਕਿ ਪੂਰਾ ਮੀਡੀਆ, ਸਾਰੇ ਲੋਕ ਆਖਣ ਡਏ ਨੇ। ਐਸੇ ਲੋਕ ਜਿਹੜੇ PTI ਦੇ ਨਾਕਦ ਵੀ ਨੇ, ਇਮਰਾਨ ਖਾਨ ਸਾਹਿਬ ਦੇ, ਸਾਡੇ ਸਾਰਿਆਂ ਦੇ ਨਾਕਦ ਨੇ, ਉਹ ਵੀ ਕਹਿਣ ਡਏ ਨੇ ਵੀ ਬਈ ਬੜਾ ਹੀ ਮਾੜਾ ਤੇ ਘਟੀਆ ਕੰਮ ਕੀਤਾ। ਹੁਣ ਇਹਦੇ ਵਿੱਚ ਕਈ ਆਵਾਜ਼ਾਂ ਨੇ। ਜਿਹੜੇ ਨੂਨ ਲੀਗ ਵਾਲੇ ਨੇ ਉਹ ਅੰਦਰ ਖਾਤੇ ਕਹਿਣ ਡਏ ਨੇ ਵੀ ਅਸੀਂ ਨਹੀਂ ਕੀਤਾ, ਇਹ ਜਰਨੈਲਾਂ ਨੇ ਕਰਵਾਇਆ। ਜਿਹੜੇ ਜਰਨੈਲ ਨੇ ਉਹ ਆਉਂਦੇ ਨੇ ਵੀ ਜਰਨੈਲਾਂ ਨੇ ਨਹੀਂ ਕੀਤਾ, ਇਹ ਨੂਨ ਲੀਗ ਨੇ ਕੀਤਾ। ਜ਼ਰਾ ਸੁਣ ਲਓ, ਮੈਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਦਾ। ਰਿਟਾਇਰਡ ਨੇ, ਲੈਫਟੀਨੈਂਟ ਜਨਰਲ ਰਿਟਾਇਰਡ ਨਈਮ ਖਾਲਿਦ ਲੋਧੀ ਸਾਹਿਬ। ਉਹਨਾਂ ਨੇ ਕਿਹਾ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਲਾਹੌਰ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਮੈਨੂੰ ਸ਼ੱਕ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀਆਂ ਤਿਜੋਰੀਆਂ ਭਰ ਲਈਆਂ ਨੇ ਹੁਣ ਉਹ ਭੱਜਣ ਦੇ ਮੂਡ 'ਤੇ ਨੇ। ਮਤਲਬ ਹੁਣ ਉਹ ਭੱਜਣਾ ਚਾਹੁੰਦੇ ਨੇ, ਇਸ ਲਈ ਉਹ ਐਡੀ ਨਫ਼ਰਤ ਫੈਲਾ ਰਹੇ ਨੇ ਤੇ ਸੁਬਾਈਅਤ ਫੈਲਾ ਰਹੇ ਨੇ। ਇਸ ਲਈ ਉਹਨਾਂ ਨੇ ਐਡਾ ਕੰਮ ਖਰਾਬ ਕਰ ਦਿੱਤਾ ਲਾਹੌਰ ਦੇ ਵਿੱਚ ਕਿ ਹੁਣ ਉਹ ਭੱਜਣ ਦੇ ਮੂਡ 'ਚ ਨੇ। ਲੈਫਟੀਨੈਂਟ ਜਨਰਲ ਰਿਟਾਇਰਡ ਨਈਮ ਖਾਲਿਦ ਲੋਧੀ ਸਾਹਿਬ ਅੱਗੇ ਕਹਿੰਦੇ ਨੇ ਕਿ ਹੁਣ ਉਹ ਤਮਾਮ ਮਲਬਾ
ਕਿਸੇ ਹੋਰ ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਆਵਾਮ ਦੇ ਗੁੱਸੇ ਦਾ ਰੁਖ ਉਸ ਪਾਸੇ ਮੋੜ ਦਈਏ। ਵਰਨਾ ਸਿਆਸਤ ਦੇ ਵਿੱਚ ਜਾਣ ਬੁੱਝ ਕੇ ਇੰਨੀ ਤਲਖੀ ਪੈਦਾ ਨਹੀਂ ਕੀਤੀ ਜਾਂਦੀ। ਉਹਨਾਂ ਆਖਿਆ ਮੈਂ ਸਟੈਬਲਿਸ਼ਮੈਂਟ ਨੂੰ ਕਹਾਂਗਾ ਵੀ ਇਸ ਗੱਲ ਦਾ ਬੜਾ ਧਿਆਨ ਰੱਖਣ ਤੇ ਇਹ ਹਕੂਮਤ ਦਾ ਕੀਤਾ ਹੋਇਆ ਜਿਹੜਾ ਗੰਦਾ ਕੰਮ ਹੈ ਇਹ ਆਪਣੇ ਸਿਰ ਨਾ ਲੈਣ। ਉਹਨਾਂ ਨੇ ਕਿਹਾ ਮੈਂ ਅਦਾਰਿਆਂ ਨੂੰ ਮਸ਼ਵਰਾ ਦਿੰਦਾ ਵੀ ਚੰਦ ਸਿਆਸਤਦਾਨਾਂ ਦੀ ਇਸ ਨਵੀਂ ਚਾਲ ਤੋਂ ਹੁਸ਼ਿਆਰ ਰਹੋ। ਤੇ ਅੱਗੇ ਉਹਨਾਂ ਨੇ ਫਿਰ ਕੋਈ 10 ਦੇ ਕਰੀਬ ਮਸ਼ਵਰੇ ਦਿੱਤੇ ਨੇ ਕਿ ਟਰੁੱਥ ਐਂਡ ਰੀਕਨਸੀਲੀਏਸ਼ਨ ਇੱਕ ਕਮਿਸ਼ਨ ਬਣਾਓ, ਆਲ ਪੋਲੀਟੀਕਲ ਪਾਰਟੀਜ਼ ਦੇ ਪ੍ਰਿਜ਼ਨਰ ਰਿਲੀਜ਼ ਕਰੋ, ਇੰਟਰਮ ਟੈਕਨੋਕ੍ਰੇਟ ਗਵਰਨਮੈਂਟ ਬਣਾਓ, 1 ਸਾਲ ਵਾਸਤੇ ਸਾਰੀ ਪੋਲੀਟੀਕਲ ਐਕਟੀਵਿਟੀਜ਼ ਦੇ ਉੱਤੇ ਪਾਬੰਦੀ ਲਗਵਾਓ, ਕੂਲਿੰਗ ਡਾਊਨ ਤਾਂ ਕਿ ਟਾਈਮ ਆਏ, ਐਗਜ਼ੀਕਿਊਟ ਆਲ ਪੋਲੀਟੀਕਲ ਸਟਰਕਚਰਲ ਇਕਨੋਮਿਕ ਆਰਗੇਨਾਈਜੇਸ਼ਨਲ ਰਿਫਾਰਮਸ, ਕਰਪਸ਼ਨ ਦੇ ਖਿਲਾਫ ਹੈਵੀ ਜਿਹੜਾ ਜੀ ਉਹ ਕਲੈਂਪ ਡਾਊਨ ਕਰੋ, ਫਾਰਮ ਸਟਰੋਂਗ ਐਂਡ ਰਿਸਪੋਂਸਿਬਲ ਲੋਕਲ ਗਵਰਨਮੈਂਟ। ਅੱਛਾ ਜੀ, ਫਿਰ ਅਪੁਆਇੰਟ ਅ ਨਿਊ ਇਲੈਕਸ਼ਨ ਕਮਿਸ਼ਨ, ਫੇਅਰ ਐਂਡ ਟਰਾਂਸਪੇਰੈਂਟ ਇਲੈਕਸ਼ਨ ਅਤੇ ਪਾਵਰ ਜਿਹੜੀ ਉਹ ਹੈਂਡਡ ਓਵਰ ਹੋਵੇ ਅੱਗੋਂ ਲੈਜੀਟੀਮੇਟਲੀ ਜਿਹੜੀ ਇਲੈਕਟਿਡ ਗਵਰਨਮੈਂਟ ਉਹਨੂੰ, ਆਲ ਨੈਸ਼ਨਲ ਇੰਸਟੀਟਿਊਸ਼ਨ ਟੂ ਸਟੈਂਡ ਸੋਲੀਡੈਰਿਟੀ ਵਿਦ ਦਾ ਮੈਂਡੇਟ ਜਿਹਨੂੰ ਵੀ ਦੇਵੇ ਆਵਾਮ ਉਹਦੇ ਨਾਲ ਤਮਾਮ ਨੈਸ਼ਨਲ ਇੰਸਟੀਟਿਊਸ਼ਨਸ ਨੂੰ ਖਲੋਣਾ ਚਾਹੀਦਾ। ਅੱਛਾ ਜੀ, ਇਹ ਗੱਲਾਂ ਤਾਂ ਬੜੀਆਂ ਹੀ ਸੋਹਣੀਆਂ ਨੇ ਸਾਰੀਆਂ। ਅਗਰ ਮੈਂ ਵੇਖਾਂ ਨਈਮ ਖਾਲਿਦ ਲੋਧੀ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ ਹੈ। ਮੈਂ ਆਨਾ ਹੈ ਕਿ ਮੋਤੀ ਪਰੋ ਛੱਡੇ ਨੇ। ਉਹਨਾਂ ਆਖਿਆ ਵੀ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣਾਓ, ਤਮਾਮ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਪ੍ਰਿਜ਼ਨਰ ਨੇ ਉਹ ਛੱਡ ਦਿਓ। ਜ਼ਾਹਿਰ ਹੈ ਇਸ ਵੇਲੇ ਤੇ PTI ਦੇ ਹੀ ਪ੍ਰਿਜ਼ਨਰ ਨੇ। ਉਸ ਤੋਂ ਬਾਅਦ ਉਹਨਾਂ ਆਖਿਆ ਵੀ ਇੰਟਰਮ ਗਵਰਨਮੈਂਟ ਬਣਾਓ, 1 ਸਾਲ ਵਾਸਤੇ ਪੋਲੀਟੀਕਲ ਪਾਬੰਦੀਆਂ ਲਾ ਦਿਓ। ਔਰ ਇਹ ਸਾਰੀਆਂ ਗੱਲਾਂ ਅਗਰ ਵੇਖੋ ਤੇ ਬੜੀਆਂ, ਇੱਕ ਮੈਂ ਹੀ ਆਖਾਂਗਾ ਵੀ ਦਰਮਿਆਨੀ ਗੱਲ ਉਹਨਾਂ ਕੀਤੀ ਹੈ, ਸੁਲ੍ਹਾ ਦੀ ਗੱਲ ਕੀਤੀ ਹੈ, ਮਾਮਲੇ ਠੰਡੇ ਕਰਨ ਦੀ ਗੱਲ ਕੀਤੀ ਹੈ। ਲੇਕਿਨ ਰੌਲਾ ਇੱਕ ਹੈ ਨਈਮ ਖਾਲਿਦ ਲੋਧੀ ਸਾਹਿਬ, ਰੌਲਾ ਇਹ ਹੈ ਵੀ ਕਰਪਸ਼ਨ ਦੇ ਖਿਲਾਫ ਤੁਸੀਂ ਆਖਿਆ ਵੀ ਕਲੈਂਪ ਡਾਊਨ ਕਰੋ। ਹੁਣ ਕਰਪਸ਼ਨ ਕੱਲੀ ਸਿਆਸਤਦਾਨਾਂ ਤੇ ਨਹੀਂ ਕੀਤੀ, ਇਹ ਜਿਨ੍ਹਾਂ ਨੂੰ ਆਖਣ ਡਏ ਉਹ ਇਸ ਵੇਲੇ ਤੇ ਕਰਪਸ਼ਨ ਨਾਲ ਉਹਨਾਂ ਨੇ ਵੀ ਅੰਨੀ ਮਚਾਈ ਹੈ। ਤੇ ਮੈਨੂੰ ਦੱਸੋ ਆਪਣੀ ਕਰਪਸ਼ਨ ਦੇ ਬਾਰੇ ਖੁਦ ਇਹਤਸਾਬ ਕਰਨਗੇ? ਇਹ ਔਖਾ ਕੰਮ ਲੱਗਦਾ ਹੈ। ਫਿਰ ਤੁਸੀਂ ਜਿਹੜਾ ਮਸ਼ਵਰਾ ਦੇ ਰਹੇ ਹੋ ਵੀ ਇਹ ਸਾਰਾ ਕੁਝ ਹਕੂਮਤ ਕਰਨ ਡਈ ਹੈ ਤੇ ਕਿਤੇ ਇਹ ਨਫ਼ਰਤਾਂ ਦੇ ਜਿਹੜੇ ਬੀਜ ਬੋਏ ਜਾ ਰਹੇ ਨੇ ਜੋ ਪੰਜਾਬ 'ਚ ਹੋਇਆ, ਇਹਦਾ ਰੁਖ ਸਟੈਬਲਿਸ਼ਮੈਂਟ ਵੱਲ ਨਾ ਮੁੜ ਜਾਏ। ਮੈਂ ਤੁਹਾਡੇ ਨਾਲ ਅਗਰੀ ਨਹੀਂ ਕਰਦਾ। ਨਈਮ ਖਾਲਿਦ ਲੋਧੀ ਸਾਹਿਬ, ਵਿਦ ਆਲ ਡਿਊ ਰਿਸਪੈਕਟ, ਭਲੇ ਚੀਫ ਮਿਨਿਸਟਰ ਜਾਂ ਕਿਸੇ ਦੀ ਜੁਰਤ ਹੋ ਸਕਦੀ ਹੈ ਕਿ ਇਹ ਸਭ ਕੁਝ ਹੋਵੇ। ਜਦੋਂ DG ISPR ਆਪ ਜਾ ਕੇ ਪਸ਼ਾਵਰ ਦੇ ਵਿੱਚ ਇਹ ਸਾਰੀਆਂ ਧਮਕੀਆਂ ਔਰ ਇਹ ਸਾਰੀਆਂ ਗੱਲਾਂ ਆਪਣੇ ਮੂੰਹ ਕਰਕੇ ਆਏ ਨੇ, ਇਹ ਹੀ ਸਵਾਲ ਕਿ ਤੁਸੀਂ ਸਮਗਲਰ ਹੋ, ਤੁਸੀਂ ਚਰਸ ਸਮਗਲ ਕਰਦੇ ਹੋ, ਤੁਹਾਡੇ ਉੱਥੇ ਕੋਈ ਡਿਵੈਲਪਮੈਂਟ ਨਹੀਂ, ਇੱਥੇ ਬੱਤੀਆਂ ਵੇਖੋ, ਉੱਥੇ ਤੁਸੀਂ ਕੁਝ ਕੀਤਾ ਨਹੀਂ, ਗਵਰਨੈਂਸ ਨਹੀਂ ਕੀਤੀ। ਇਹ ਹੀ ਗੱਲਾਂ ਤੇ DG ISPR ਸਾਹਿਬ ਪਸ਼ਾਵਰ ਦੇ ਵਿੱਚ ਖੁਦ ਜਾ ਕੇ ਕਰਕੇ ਆਏ ਸਨ। ਅਗਰ ਹੁਣ ਉਹੀ ਗੱਲਾਂ ਉੱਥੇ ਖਲੋਤੇ ਸਹਾਫੀ ਵੀ ਪੁੱਛਦੇ ਨੇ ਤੇ ਫਿਰ ਤਾਲਮੇਲ ਤੇ ਹੈ ਨਾ ਸਾਰੀ ਗੱਲ ਦੇ ਵਿੱਚ। ਉੱਥੋਂ ਦੇ ਸਹਾਫੀ ਇਹ ਦੱਸਦੇ ਨੇ ਕਿ ਅਸੈਂਬਲੀ ਦੇ ਵਿੱਚ ਜਿਹੜੀ ਬਦਤਮੀਜ਼ੀ ਹੋਈ, ਧੱਕਮ ਪੇਲ ਹੋਈ ਔਰ ਉਹ ਜਿਹੜੇ ਸਾਰੇ ਗੁੰਡਾਨੁਮਾ ਜਿਹੜੇ ਸੋ ਕਾਲਡ ਸਹਾਫੀ ਬਣਾ ਕੇ ਅੰਦਰ ਭੇਜੇ ਗਏ ਔਰ ਜਿਨ੍ਹਾਂ ਬਦਤਮੀਜ਼ੀ ਕੀਤੀ ਜਾ ਕੇ ਉੱਥੇ, ਉਹ ਸਾਰਿਆਂ ਨੂੰ ਕੋਈ ਮੇਜਰ ਸਾਹਿਬ ਇੰਟਰ ਕਰਵਾ ਰਿਹਾ ਸੀ। ਤੇ ਹੁਣ ਜਨਾਬ ਇਹ ਤੁਹਾਡੀ ਖੁਆਇਸ਼, ਤੁਸੀਂ ਆਪ ਤੇ ਅੱਛੇ ਆਦਮੀ ਹੋ, ਤੁਹਾਡਾ ਮੈਂ ਇਹਤਰਾਮ ਵੀ ਬੜਾ ਕਰਨਾ ਹੈ, ਤੁਹਾਡੀਆਂ ਖੁਆਇਸ਼ਾਂ ਤੇ ਸਿਰ ਮੱਥੇ ਤੇ। ਲੇਕਿਨ ਪਹਿਲੀ ਗੱਲ ਤੇ ਇਹ ਹੈ ਕਿ ਇਹ ਜੋ ਕੁਝ ਬੀਜ ਬੋਏ ਜਾ ਰਹੇ ਨੇ ਇਹ ਹੋਰ ਕੋਈ ਨਹੀਂ, ਇਹਦੇ 'ਚ ਸਾਡੇ ਜਰਨੈਲ ਵੀ ਸ਼ਾਮਿਲ ਨੇ ਮੌਜੂਦਾ। ਇਹ ਇਕੱਲਾ ਨੂਨ ਲੀਗ ਜਾਂ ਪੀਪਲਸ ਪਾਰਟੀ ਇਹ ਕੰਮ ਕਰ ਨਹੀਂ ਸਕਦੀ ਜੋ ਕੁਝ ਹੋਣ ਡਿਆ। ਇਹ ਤੇ ਆਪਣੀ ਮਰਜ਼ੀ ਦੇ ਨਾਲ ਛਿੱਕ ਨਹੀਂ ਮਾਰ ਸਕਦੇ, ਕੁਝ ਇਲਾਕਿਆਂ 'ਚ ਨਿੱਛ ਵੀ ਆਖਦੇ ਨੇ, ਮਰਜ਼ੀ ਨਾਲ ਇਹ ਤੇ DPO ਨਹੀਂ ਲਾ ਸਕਦੇ। ਮਸਲਨ ਮੈਂ ਤੁਹਾਨੂੰ ਇੱਕ ਖਬਰ ਦੇ ਦਿੰਦਾ, ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਉਹ 3 ਬੰਦਿਆਂ ਨੂੰ ਬਦਲਣਾ ਚਾਹੁੰਦੀਆਂ ਨੇ, ਸਿਰ ਤੋੜ ਕੋਸ਼ਿਸ਼ ਕਰ ਚੁੱਕੀਆਂ ਨੇ। ਇਹ ਮੈਂ ਤੁਹਾਨੂੰ ਵਿਚਲੀ ਤੇ ਚੋਂਦੀ ਖਬਰ ਦੇ ਦਿੰਦਾ ਜਿਹੜੀ ਤੁਹਾਨੂੰ ਕਿਤੇ ਹੋਰ ਨਹੀਂ ਲੱਭੀ ਹੋਏਗੀ। ਉਹ ਚੀਫ ਸੈਕਟਰੀ ਪੰਜਾਬ ਨੂੰ ਬਦਲਣਾ ਚਾਹੁੰਦੇ ਨੇ, ਉਹ ਉਸ ਤੋਂ ਬਾਅਦ ਸੈਕਟਰੀ CNW ਨੂੰ ਬਦਲਣਾ ਚਾਹੁੰਦੇ ਨੇ, ਉਹ IG ਪੰਜਾਬ ਨੂੰ ਬਦਲਣਾ ਚਾਹੁੰਦੇ ਨੇ। ਇਹ 3 ਪੋਜੀਸ਼ਨਸ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਰੀਮ ਨਵਾਜ਼ ਚੁਰੋਕਣਾ ਕੋਸ਼ਿਸ਼ ਕਰਨ ਡਈ ਹੈ ਕਿ ਮੈਂ ਕਿਸੇ ਤਰ੍ਹਾਂ ਬਦਲਣਾ। ਉੱਤੇ ਬੈਠੇ ਜਰਨੈਲ ਜਿਹੜੇ ਨੇ ਉਹ ਆਉਂਦੇ ਨੇ ਨਾ, ਸਵਾਲ ਹੀ ਪੈਦਾ ਨਹੀਂ ਹੁੰਦਾ, ਤੁਸੀਂ ਇੱਧਰ ਨੂੰ ਆਓ। ਇਸ ਲਈ ਜਨਰਲ ਸਾਹਿਬ, ਮੈਂ ਮਾਜ਼ਰਤ ਦੇ ਨਾਲ, ਇਹ ਤੁਹਾਡੀ ਟਰੁੱਥ ਐਂਡ ਰੀਕਨਸੀਲੀਏਸ਼ਨ ਵਾਲੀ ਗੱਲ ਵੀ ਠੀਕ ਹੈ, ਬਾਕੀ ਗੱਲਾਂ ਵੀ ਚਲੋ ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਇਹ ਜਿਹੜੀ ਤੁਸੀਂ ਵਿੱਚ ਕਰਪਸ਼ਨ ਦੇ ਖਿਲਾਫ ਕਲੈਂਪ ਡਾਊਨ ਤੇ ਸਟਰੋਂਗ ਰਿਸਪੋਂਸਿਬਲ ਲੋਕਲ ਗਵਰਨਮੈਂਟ, ਇਹ ਅਗਰ ਤੁਸੀਂ ਆਂਦੇ ਹੋ ਵੀ ਇਹ ਆਪਣੇ ਫੀਲਡ ਮਾਰਸ਼ਲ ਨੇ ਮੁਲਕ ਦੇ ਉੱਤੇ ਕਬਜ਼ਾ ਕਰਕੇ ਸਾਲ ਕੋਈ ਇਲੈਕਸ਼ਨ ਨਹੀਂ ਕਰਾਉਣਾ ਤੇ ਇਹ ਸਾਰਾ ਕੁਝ ਕਰਨਾ, ਤੇ ਇਹ ਤਾਂ ਫਿਰ ਪੱਕੇ ਹੀ ਮੇਰੇ ਅਜ਼ੀਜ਼ ਹਮਵਤਨੋਂ ਹੋ ਜਾਏਗਾ 8-9 ਸਾਲਾਂ ਲਈ। ਇਹ ਤਾਂ ਨਹੀਂ ਛੱਡਣ ਲੱਗੇ। ਜਿਹੜੇ ਬੰਦੇ ਨੇ ਆਪਣੀ ਐਕਸਟੈਂਸ਼ਨ ਔਰ ਰੀਅਪੁਆਇੰਟਮੈਂਟ ਵਾਸਤੇ ਪੂਰੇ ਮੁਲਕ ਦੇ ਪੂਰੇ ਸਿਸਟਮ ਨੂੰ ਦਾਅ 'ਤੇ ਲਾ ਦਿੱਤਾ, 9 ਮਈ ਤੋਂ ਲੈ ਕੇ ਹਰ ਸ਼ੈ ਕਰਾ ਦਿੱਤੀ, ਪਾਰਲੀਮੈਂਟ ਲੁੱਟ ਲਈ, ਅਦਾਲਤਾਂ ਲੁੱਟ ਲਈਆਂ, ਹਰ ਸ਼ੈ ਲੁੱਟ ਲਈ, ਤੁਹਾਨੂੰ ਲੱਗਦਾ ਵੀ ਉਹ ਇਹ ਸਾਰੇ ਕੰਮ ਉਹ ਦੋਸਤ ਕਰੇਗਾ? ਨਾ, ਔਖਾ ਕੰਮ ਹੈ। ਇਸ ਲਈ
ਇਹ ਜਿਹੜਾ ਗੰਦਾ ਕੰਮ ਹੋ ਰਿਹਾ, ਇਹ ਹੁਣ ਜਨਰਲ ਸਾਹਿਬ ਇਹਦਾ ਭਾਰ ਚੁੱਕਣਾ ਪੈਣਾ ਹੈ ਆਪੇ ਹੀ। ਇਹਦਾ ਵਜ਼ਨ ਹੈ, ਇਹਦਾ ਵਜ਼ਨ ਜਨਰਲ ਸਾਹਿਬ ਤੁਹਾਡੇ ਤੇ ਵੀ ਹੈ, ਮੇਰੇ ਤੇ ਵੀ ਐਜ਼ ਅ ਪਾਕਿਸਤਾਨੀ, ਲੇਕਿਨ ਇਦਾਰੇ ਦੇ ਉੱਤੇ ਹੈ, ਇਦਾਰੇ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ ਹੈ। ਕਿਉਂਕਿ ਇਹ ਜਿਹੜੇ ਮੌਜੂਦਾ ਲੋਕ ਨੇ, ਇਹਨਾਂ ਦੀ ਜ਼ਰੂਰਤ ਨਹੀਂ ਹੈ ਸਾਰਾ ਕੁਝ ਕਰਨ ਦਾ, ਕਿਉਂਕਿ ਬੰਦੇ ਹੀ ਸਾਰੇ ਤੁਹਾਡੇ ਲਾਏ ਨੇ। ਪੰਜਾਬ ਦੇ ਵਿੱਚ ਚੀਫ ਸੈਕਟਰੀ ਤੁਹਾਡਾ, ਪੰਜਾਬ ਦੇ ਵਿੱਚ IG ਜਿਹੜਾ ਤੁਹਾਡੇ ਦਾ, ਮਤਲਬ ਜਿਹੜੇ ਇਸ ਵੇਲੇ ਮੌਜੂਦਾ ਜਰਨਲਸ ਬੈਠੇ ਨੇ ਉਹਨਾਂ ਦਾ। ਤੁਸੀਂ ਇੱਕ ਬਿਹਤਰ ਇਨਸਾਨ ਹੋ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ। ਜੋ ਕੁਝ ਵੀ ਕੱਲ ਪਰਸੋਂ ਦਾ ਲਾਹੌਰ 'ਚ ਹੋ ਰਿਹਾ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਮਰਜ਼ੀ ਤੋਂ ਬਗੈਰ ਇਹ ਹੋ ਸਕਦਾ ਹੈ? ਨਹੀਂ, ਇਹਦੇ ਵਿੱਚ ਬਿਲਕੁਲ ਸਾਡੇ ਜਰਨੈਲ ਜਿਹੜੇ ਉੱਤੇ ਬੈਠੇ ਨੇ ਉਹ ਸ਼ਾਮਿਲ ਨੇ, ਔਰ ਉਹਨਾਂ ਦੀ ਮਰਜ਼ੀ ਤੋਂ ਬਗੈਰ ਇਹ ਸਾਰਾ ਕੁਝ ਬਿਲਕੁਲ ਨਹੀਂ ਸੀ ਹੋ ਸਕਦਾ। ਉੱਥੇ ਜੋ ਕੁਝ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੀ ਹਰ ਸੂਰਤ ਸ਼ਮੂਲੀਅਤ ਸੀ। ਜਿਸ ਤਰ੍ਹਾਂ ਕਿ ਸ਼ਫੀ ਜਾਨ ਨੇ ਦੱਸਿਆ ਕਿ ਲੰਡਾ ਬਾਜ਼ਾਰ ਗਏ ਹੋ, ਕਿਉਂਕਿ ਬਹੁਤ ਸਾਰੇ ਪਸ਼ਤੂਨ ਭਾਈ ਜਿਹੜੇ ਨੇ ਉੱਥੇ ਲੰਡਾ ਬਾਜ਼ਾਰ 'ਚ ਉਹਨਾਂ ਦੀਆਂ ਦੁਕਾਨਾਂ ਨੇ, ਕਾਰੋਬਾਰ ਨੇ, ਉੱਥੇ ਉਹ ਕਾਰੋਬਾਰ ਕਰਦੇ ਨੇ, ਉਹਨਾਂ ਨੂੰ ਉਹ ਮਿਲਣ ਵਾਸਤੇ ਲੰਡਾ ਬਾਜ਼ਾਰ ਗਏ ਤੇ ਉਹਨੂੰ ਵੀ ਸਾਰੇ ਨੂੰ ਬੰਦ ਕਰ ਦਿੱਤਾ। ਜ਼ਬਰਦਸਤੀ ਪੁਲਿਸ ਨੇ ਬੰਦ ਕਰਵਾ ਦਿੱਤਾ, ਫੂਡ ਸਟਰੀਟ ਬੰਦ ਕਰਵਾ ਦਿੱਤੀ। ਇਹ ਹੁਣ IG ਔਰ ਚੀਫ ਸੈਕਟਰੀ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ, ਤੇ IG ਤੇ ਚੀਫ ਸੈਕਟਰੀ ਤੁਹਾਡੇ ਲਾਏ ਹੋਏ ਨੇ, ਤੇ ਇਸ ਵਾਸਤੇ ਇਹ ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਅੱਛਾ, ਅੱਗੋਂ ਐਸਆਰ ਰਾਣਾ ਸਾਹਿਬ ਨੇ ਆਖਿਆ ਵੀ ਉੱਥੇ ਲੱਗਦਾ ਹੈ ਜਿਸ ਬੇਸ਼ਰਮ ਸਹਾਫੀ ਨੇ ਚਰਸ ਲਿਆਉਣ ਦਾ ਸਵਾਲ ਕੀਤਾ ਸੀ, ਉਹਨੂੰ ਪੰਜਾਬ ਹਕੂਮਤ ਨੇ ਜੋੜਾ ਪਿਲਾ ਕਰ ਭੇਜਿਆ ਸੀ। ਵੀ ਜੋੜਾ, ਇੱਕ ਸਿਗਰਟ ਦੀ ਬਜਾਏ ਜੋੜਾ ਪਿਲਾਇਆ ਸੀ। ਮੇਰਾ ਖਿਆਲ ਉਹ ਬਿਲਾਲ ਹੈ, ਮੈਨੂੰ ਹੁਣ ਯਾਦ ਨਹੀਂ, ਆਵਾਜ਼ ਤੇ ਉਹਦੀ ਲੱਗਦੀ ਸੀ। ਐਸਆਰ ਰਾਣਾ ਸਾਹਿਬ ਨੇ ਇਹ ਵੀ ਦੱਸਿਆ ਵੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੇਰਾ ਸਟੂਡੈਂਟ ਵੀ ਸੀ। ਅੱਛਾ, ਜ਼ਹੀਨ ਹੈ, ਇਹ ਨਹੀਂ ਬਿਲਾਲ ਜ਼ਹੀਨ, ਇਹ ਮੈਂ ਐਵੇਂ ਹੀ ਉਹਦੇ ਨਾਲ ਹੁਣ ਧੱਕਾ ਕਰਾਂ ਕਿ ਜ਼ਹੀਨ ਹੈ, ਲੇਕਿਨ ਦਿਲ ਤੇ ਦਿਮਾਗ ਪਤਾ ਨਹੀਂ ਕਿਹੜੇ ਪਾਸੇ ਨੂੰ ਉਲਟ ਗਿਆ। ਹਾਲਾਂਕਿ ਥੋੜ੍ਹਾ ਜਿਹਾ ਸਬਰ ਕਰਦਾ ਤੇ ਨਾਮ ਬਣ ਜਾਣਾ ਸੀ। ਤੋਤਲਾ ਹੈ ਤੇ ਤੋਤਲੀ ਜ਼ੁਬਾਨ ਦੇ ਵਿੱਚ ਸਵਾਲ ਠੀਕ ਕਰਦਾ। ਜਿਸ ਵੇਲੇ ਮੈਂ ਲਾਹੌਰ ਹੁੰਦਾ ਸਾਂ, ਤੇ ਅਗਰ ਸਹਾਫਤੀ ਤੁਸੀਂ ਉਹਦੇ ਬਾਰੇ ਮੇਰਾ ਮਤਲਬ ਐਨਾਲਿਸਿਸ ਕਰੋ, ਤੇ ਉਹਨੇ ਕੰਮ ਠੀਕ ਕਰ ਲੈਣਾ ਸੀ। ਜ਼ਿੰਦਗੀ ਦੇ ਵਿੱਚ ਅੱਪੜ ਵੀ ਜਾਣਾ ਸੀ, ਉਹਨੇ ਜਿੱਥੇ ਅੱਪੜਨਾ ਚਾਹੁੰਦਾ ਸੀ ਅੱਪੜ ਜਾਣਾ ਸੀ, ਲੇਕਿਨ ਵਕਤ ਤੋਂ ਪਹਿਲੇ ਉਹ ਡੰਡੀ ਤੋਂ ਉਤਰ ਗਿਆ ਤੇ ਹੁਣ ਉਸੇ ਤੋਤਲੀ ਜ਼ੁਬਾਨ ਦੇ ਵਿੱਚ ਸ਼ਰਾਰਤਾਂ ਕਰਦਾ। ਤੇ ਮੈਂ ਇੱਕ ਦਿਨ ਉਹਨੂੰ ਵੇਖਿਆ ਸੀ ਸ਼ਰਾਰਤ ਕਰਦਿਆਂ, ਖਤੀਜਾ ਸ਼ਾਹ ਸਾਹਿਬਾ ਜਿਸ ਵੇਲੇ ਬੜੀ ਮੁਸ਼ਕਿਲ ਹਾਲਾਤ ਦੇ ਵਿੱਚ ਅਦਾਲਤਾਂ ਭੁਗਤ ਰਹੇ ਸਨ, ਤੇ ਉਹਨੂੰ ਮੈਂ ਵੇਖਿਆ। ਮੈਂ ਇੰਜ ਵੈਸੇ ਸਹਾਫੀਆਂ ਨੂੰ ਕਰਦਿਆਂ ਨਹੀਂ ਵੇਖਿਆ। ਸਹਾਫਤ ਜਿਹੜੀ ਹੈ ਨਾ, ਸਹਾਫੀ ਔਰ ਡਾਕਟਰ, ਇਹ ਦੋ ਐਸੇ ਪ੍ਰੋਫੈਸ਼ਨ ਨੇ, ਹੋਰ ਵੀ ਹੈ ਨੇ, ਵਕੀਲਾਂ ਦੇ ਵਿੱਚ ਵੀ ਬੜੇ ਬੜੇ ਬੰਦੇ ਅੱਛੇ ਨੇ। ਇਹ ਜਿਹੜੇ ਚੰਦ ਪ੍ਰੋਫੈਸ਼ਨ ਨੇ ਨਾ, ਇਹ ਕਿਉਂਕਿ ਤਕਲੀਫ, ਜਿਹਨੂੰ ਤਕਲੀਫ ਹੁੰਦੀ ਉਹਦੇ ਬੜਾ ਲਾਗੇ ਹੁੰਦੇ ਨੇ, ਤਕਲੀਫ ਵਾਲੇ ਲੋਕਾਂ ਨੂੰ ਵੇਖਦੇ ਨੇ ਨਾ। ਇਹ ਸਹਾਫੀ ਵੀ ਸਾਰਾ ਦਿਨ ਜਿਹੜਾ ਉਹ ਜ਼ੁਲਮ ਦੀ ਰਿਪੋਰਟਿੰਗ ਕਰ ਰਿਹਾ ਹੁੰਦਾ, ਜ਼ਾਲਮ ਦੀ ਰਿਪੋਰਟਿੰਗ, ਮਜ਼ਲੂਮ ਦੀ ਜਿਹੜੀ ਹੈ ਉਹ ਭੇਜਦਾ ਹੈ। ਅਮੂਮੀ ਤੌਰ 'ਤੇ ਸੰਗ ਦਿਲ ਨਹੀਂ ਹੁੰਦੇ ਸਹਾਫੀ ਔਰ ਦੂਸਰੇ। ਮਾੜੇ ਵੇਲੇ 'ਤੇ ਜਿਹੜਾ ਬੰਦਾ ਫਸਿਆ ਹੋਵੇ ਉਹ 'ਤੇ ਤਰਸ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਵੀ ਉਹਦੀ ਤਕਲੀਫ ਦੇ ਵਿੱਚ ਇਜ਼ਾਫਾ ਨਾ ਕਰਨ, ਕਮੀ ਕਰਨ, ਉਹਦੀ ਆਵਾਜ਼ ਪਹੁੰਚਾਉਣ। ਮੈਨੂੰ ਸਭ ਤੋਂ ਵੱਡਾ ਸ਼ੌਕ ਉਸ ਵੇਲੇ ਲੱਗਾ ਸੀ, ਔਰ ਉਧਰ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਜਿਹੜਾ ਐਸਆਰ ਰਾਣਾ ਸਾਹਿਬ ਦਾ ਸ਼ਾਗਿਰਦ ਹੈ, ਇਹ ਜਿਹੜਾ ਤੋਤਲਾ ਹੈ ਸਾਡਾ ਸੱਜਣ, ਇਹਦਾ ਜ਼ਮੀਰ ਮਰ ਗਿਆ ਹੈ ਜਾਂ ਇਹਨੇ ਫਰਿੱਜ 'ਚ ਰੱਖ ਦਿੱਤਾ ਹੈ। ਇਹ ਅਦਾਲਤ ਦੇ ਬਾਹਰ ਖਤੀਜਾ ਸ਼ਾਹ ਸਾਹਿਬਾ ਨੂੰ ਇਨਸਟੀਗੇਟ ਕਰ ਰਿਹਾ ਸੀ, ਉਹਨਾਂ ਦੇ ਮੂੰਹ ਦੇ ਵਿੱਚ ਲਫ਼ਜ਼ ਪਾ ਰਿਹਾ ਸੀ। ਐਡਾ ਜ਼ਾਲਮ ਦਾ ਬੱਚਾ ਹੈ। ਹਾਲਾਂਕਿ ਘਰ ਵਾਲਦਾ ਸਾਹਿਬਾ ਵੀ ਹੋਣਗੇ, ਸਾਡੀ ਵੀ ਵਾਲਦਾ ਸਾਹਿਬਾ ਨੇ, ਭੈਣਾਂ ਵੀ ਹੋਣਗੀਆਂ, ਮਤਲਬ ਭੈਣਾਂ ਬੀਬੀਆਂ ਵਾਲਾ ਖੁਦ ਵੀ। ਉਹਨੂੰ ਇੰਨਾ ਨਹੀਂ ਸੀ ਹਯਾ ਆ ਰਿਹਾ ਕਿ ਕਿਸੇ ਮਰਦ ਨਾਲ ਚਾਲੇ ਕਰ ਲੈ, ਜੇ ਪੂਰਾ ਕਰਨਾ ਹੀ ਹੈ ਤੂੰ ਆਪਣਾ, ਕਿਸੇ ਨੂੰ ਫਸਾਉਣਾ ਹੈ ਤੂੰ ਮਜ਼ੀਦ ਚਾਹੁੰਦਾ ਵੀ ਕਿਸੇ ਨੂੰ ਚੁੱਕ ਕੇ ਲੈ ਜਾਣ ਡਾਲੇ, ਤੇਰੇ ਦਿਲ ਦੀ ਖੁਆਇਸ਼ ਹੈ, ਤੇ ਕਿਸੇ ਮਰਦ ਦੇ ਮੂੰਹ ਦੇ ਵਿੱਚ ਇਹ ਲਫ਼ਜ਼ ਪਾ ਲੈ। ਲੇਕਿਨ ਉਹ ਇੱਕ ਔਰਤ ਨੂੰ ਇਨਸਟੀਗੇਟ ਕਰ ਰਿਹਾ ਸੀ ਅਦਾਲਤ ਦੇ ਸਾਹਮਣੇ, ਕਿ ਬਾਰ-ਬਾਰ ਇਹੋ ਜਿਹੇ ਸਵਾਲ ਪੁੱਛ ਰਿਹਾ ਸੀ ਕਿ ਉਹ ਜਾਣ ਕੇ, ਜਿਸ ਤਰ੍ਹਾਂ ਉਹਨੇ ਮੀਨਾ ਖਾਨ ਅਫਰੀਦੀ ਦੇ ਕੋਲ, ਔਰ ਆਪਣੇ ਅੰਦਰ ਬੜਾ ਫਖਰ ਮਹਿਸੂਸ ਕਰ ਰਿਹਾ ਹੋਏਗਾ। ਔਰ ਹੋ ਸਕਦਾ ਨੂਨ ਲੀਗ ਵਾਲੇ ਵੀ ਬੜੇ ਖੁਸ਼ ਹੋਏ ਹੋਣ, ਲੇਕਿਨ ਅਗਰ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਉਹ ਜਿਵੇਂ ਕੋਈ ਬੰਦਾ ਤੁਹਾਨੂੰ ਗਾਲ ਕੱਢੇ ਨਾ, ਤੇ ਤੁਹਾਡੇ ਮੂੰਹ ਦੇ ਉੱਤੇ ਨਾ ਕੱਢੇ, ਤੇ ਕੋਈ ਬੰਦਾ ਆ ਕੇ ਤੁਹਾਨੂੰ ਆਖੇ ਵੀ ਫਲਾਣੇ ਨੇ ਗਾਲ ਕੱਢੀ, ਉਹ ਜਿਹਨੇ ਕੱਢੀ ਉਹਨੇ ਤੇ ਕੱਢੀ ਹੁੰਦੀ ਹੈ, ਜਿਹੜਾ ਦੱਸਣ ਵਾਲਾ ਉਹ ਵੀ ਤੁਹਾਨੂੰ ਕੱਢਣ ਡਿਆ ਹੁੰਦਾ। ਕਿਉਂਕਿ ਅਗਰ ਇਹ ਤੁਹਾਡਾ ਐਡਾ ਸਗਾ ਹੋਵੇ ਤੇ ਇਹੋ ਜਿਹੇ ਹਾਲਾਤ ਹੀ ਨਾ ਪੈਦਾ ਕਰਨ ਦੇਵੇ ਕਿ ਕੋਈ ਤੁਹਾਨੂੰ ਗਾਲ ਕੱਢੇ, ਕੋਈ ਕੱਢ ਵੀ ਦੇਵੇ ਤੇ ਆ ਕੇ ਤੁਹਾਨੂੰ ਦੱਸੇ। ਉਹ ਜਿਹੜਾ ਤੁਹਾਨੂੰ ਦੱਸਦਾ ਹੈ ਨਾ ਵੀ ਫਲਾਣੇ ਨੇ ਤੁਹਾਨੂੰ ਆਹ ਗਾਲ ਕੱਢੀ, ਅਸਲ ਉਹ ਤੁਹਾਨੂੰ ਆਪ ਕੱਢ ਰਿਹਾ ਹੁੰਦਾ। ਇਹ ਕੱਲ ਇਸ ਸਾਡੇ ਤੋਤਲੇ ਸੱਜਣ ਨੇ ਜਿਹੜਾ ਸਵਾਲ ਪੁੱਛ ਕੇ, ਤੇ ਉਸ ਤੋਂ ਬਾਅਦ ਮਰੀਮ ਸਾਹਿਬਾ ਦੇ ਉੱਤੇ ਜੋ ਕੁਝ, ਜਿਹੜਾ ਲੋਕੀ ਸਮਝਦੇ ਨੇ ਵੀ ਉਹਨਾਂ ਦੇ ਉੱਤੇ ਨਾਂ ਤੇ ਨਹੀਂ ਲਿਆ ਮੀਨਾ ਖਾਨ ਅਫਰੀਦੀ ਨੇ, ਲੇਕਿਨ ਜੋ ਕੁਝ ਕੱਲ ਤੋਂ ਸੋਸ਼ਲ ਮੀਡੀਆ 'ਤੇ ਚੱਲਣ ਡਿਆ ਉਹ ਇਸ ਸੱਜਣ ਦੀ ਮਿਹਰਬਾਨੀ ਤੋਂ ਹੈ। ਇਸੇ ਤੋਂ ਆਉਂਦੇ ਨੇ ਕਿ ਜਿਹੜਾ ਬੇਵਕੂਫ ਦੋਸਤ ਹੈ ਉਹਦੇ ਨਾਲੋਂ ਅਕਲਮੰਦ ਦੁਸ਼ਮਣ ਚੰਗਾ ਹੁੰਦਾ। ਖੈਰ, ਐਸਆਰ ਰਾਣਾ ਸਾਹਿਬ ਨੂੰ ਵੀ ਇਹਦਾ ਸਵਾਬ ਤੇ ਜਾਣਾ, ਉਹਨਾਂ ਦਾ ਸ਼ਾਗਿਰਦ ਹੈ। ਇਹ ਸਾਰੇ ਜਿਹੜੇ ਪੁੱਠੇ ਕੰਮ ਉਹ ਕਰਦਾ ਹੈ, ਉਹਦਾ ਹੁਣ ਸਵਾਬ ਤੇ ਐਸਆਰ ਰਾਣਾ ਸਾਹਿਬ ਨੂੰ ਵੀ ਉਹਦਾ ਜ਼ਾਹਿਰ ਹੈ ਜਾਣਾ ਹੈ, ਔਰ ਜਾਣਾ ਚਾਹੀਦਾ ਵੀ ਹੈ। ਤੇ ਉਹਨਾਂ ਨੇ ਵੀ ਖਫਗੀ ਦਾ ਇਜ਼ਹਾਰ ਹੀ ਕੀਤਾ। ਹੁਣ ਕੋਈ ਪਤਾ ਨਹੀਂ ਤੋਤਲਾ ਭਾਈ ਜਿਹੜਾ ਹੈ ਸਾਡਾ ਸੱਜਣ, ਉਹ ਐਸਆਰ ਰਾਣਾ ਸਾਹਿਬ ਨੂੰ ਹੀ ਜੁੜ ਜਾਏ,
ਅੱਜ ਕੱਲ੍ਹ ਤੇ ਤੁਹਾਨੂੰ ਪਤਾ ਉਸਤਾਦਾਂ ਦਾ ਵੀ ਇਹਤਰਾਮ ਕਰਨ ਦਾ ਕੰਮ ਜਿਹੜਾ ਉਹ ਘੱਟ ਹੀ ਹੈ। ਲੇਕਿਨ ਮੈਂ ਤੁਹਾਨੂੰ ਆਪ ਦੱਸਿਆ ਕਿ ਜਿਸ ਵੇਲੇ ਇਸ ਬੰਦੇ ਨੂੰ ਮੈਂ ਖਤੀਜਾ ਸ਼ਾਹ ਦੇ ਨਾਲ ਜਿਹੜੀ ਪਹਿਲਾਂ ਹੀ ਵਿਚਾਰੀ ਜ਼ੁਲਮ ਬਰਦਾਸ਼ਤ ਕਰ ਰਹੀ ਸੀ, ਉਹਦੇ ਨਾਲ ਜਿਸ ਵੇਲੇ ਮੈਂ ਇਹ ਸਭ ਕੁਝ ਕਰਦਿਆਂ ਇਹਨੂੰ ਵੇਖਿਆ ਸੀ, ਇਨਸਟੀਗੇਟ ਕਰਦਿਆਂ ਵੇਖਿਆ ਸੀ, ਤਾਂ ਉਦੋਂ ਮੈਂ ਹਿਸਾਬ ਲਾਇਆ ਸੀ ਕਿ ਜ਼ਮੀਰ ਜਿਹੜਾ, ਮੈਂ ਆਨਾ ਕਿ ਨੂਨ ਲੀਗ ਦਾ ਵਰਕਰ ਵੀ ਇਹ ਕੰਮ ਨਾ ਕਰਦਾ। ਬਲਕਿ ਮੈਂ ਜਿਸ ਵੇਲੇ ਅਦਾਲਤ ਪੇਸ਼ੀ ਤੇ ਜਾਂਦਾ ਸਾਂ ਤੇ ਕੁਝ ਨੂਨ ਲੀਗ ਦੇ ਐਸੇ ਵਰਕਰ ਹੁੰਦੇ ਸਨ ਜਿਨ੍ਹਾਂ ਦੇ ਅੰਦਰ ਕੋਈ ਜ਼ਮੀਰ ਹੈਗਾ ਸੀ, ਉਹ ਮੈਨੂੰ ਕਹਿੰਦੇ ਸਨ ਕਿ ਗਿੱਲ ਸਾਹਿਬ ਤੁਹਾਡੇ ਨਾਲ ਪਾਰਟੀ ਦਾ ਇਖਤਲਾਫ ਹੈ ਲੇਕਿਨ ਤੁਹਾਡੇ ਨਾਲ ਧੱਕਾ ਹੋਇਆ, ਸਾਡੀ ਸਪੋਰਟ ਤੁਹਾਡੇ ਨਾਲ ਹੈ। ਇਹ ਮੈਂ ਸੋਚਿਆ ਸੀ ਕਿ ਬਿਲਕੁਲ ਹੀ ਦੋਸਤ ਸਾਡਾ ਜਿਹੜਾ ਜ਼ਮੀਰ ਬਿਲਕੁਲ ਹੀ ਮਾਰ ਚੁੱਕਿਆ। ਲੈ ਸਹਾਫੀ ਦਾ ਕੰਮ ਹਮੇਸ਼ਾ ਜਿਹੜਾ ਮੁਸੀਬਤ 'ਚ ਹੋਵੇ ਉਹਦੇ ਨਾਲ ਖਲੋਣ ਦਾ ਹੁੰਦਾ, ਉਹ ਕੋਈ ਵੀ ਹੋਵੇ, ਉਹ ਕਿਸੇ ਵੀ ਪੋਲੀਟੀਕਲ ਪਾਰਟੀ, ਰੰਗ, ਨਸਲ, ਕਿਸੇ ਜਗ੍ਹਾ ਤੋਂ ਹੋਵੇ, ਉਹ ਜਾਣ ਬੁੱਝ ਕੇ ਇਨਸਟੀਗੇਟ ਕਰ ਰਿਹਾ ਸੀ ਕਿ ਕੋਈ ਐਸਾ ਲਫ਼ਜ਼ ਨਿਕਲੇ ਤੇ ਮੁਸੀਬਤ ਪਵੇ। ਅੱਛਾ ਜੀ, ਅੱਗੇ ਅਗਲੀ ਖਬਰ ਵਾਲੇ ਪਾਸੇ ਜਾਣੇ। ਅਗਲੀ ਖਬਰ ਇਹ ਹੈ ਕਿ ਮੇਰੇ ਕੋਲ ਪੂਰਾ ਚਾਂਸ ਸੀ। ਵਸੀਮ ਬਦਾਮੀ ਸਾਹਿਬ ਨੇ ਉਹ ਆਖਿਆ ਵੀ ਉਹਨਾਂ ਦੀ ਅੱਖ ਤੇ ਜ਼ਖਮ ਸ਼ਖਮ ਸੀ, ਉਹ ਜਿਹੜਾ ਮੇਰਾ ਮਤਲਬ ਐਹਸਨ ਇਕਬਾਲ ਸਾਹਿਬ ਦਾ, ਉਹ ਉਹਨਾਂ ਨੇ ਬਿਆਨ ਜਿਹੜਾ ਆਪਣਾ ਦਿੱਤਾ। ਉਸ ਤੋਂ ਬਾਅਦ ਕੰਮ ਪੂਰਾ ਹੀ ਹੋ ਗਿਆ। ਹੁਣ ਐਹਸਨ ਇਕਬਾਲ ਸਾਹਿਬ ਕੋਲ ਕੋਈ ਰਹਿ ਨਹੀਂ ਗਿਆ ਚਾਰਾ ਕਿ ਹੁਣ ਇਸ ਚੀਜ਼ ਨੂੰ ਉਹ ਕੋਈ ਥੋੜ੍ਹਾ ਬਹੁਤ ਪਿੱਛੇ ਕਰ ਸਕਣ, ਕਿ ਇਹਨੂੰ ਇਨਕਾਰ ਕਰ ਸਕਣ। ਅੱਛਾ ਜੀ, ਮਿਫਤਾ ਇਸਮਾਈਲ ਸਾਹਿਬ ਨੇ ਅੱਗੋਂ ਆਖਿਆ ਹੈ, ਕਾਮਰਾਨ ਸ਼ਾਹਿਦ ਸਾਹਿਬ ਨੂੰ ਕਰਾਰਾ ਜਵਾਬ ਦਿੱਤਾ ਹੈ। ਕਾਮਰਾਨ ਸ਼ਾਹਿਦ ਸਾਹਿਬ ਨੇ ਆਖਿਆ ਕਿ ਤੁਸੀਂ ਕਹਿ ਰਹੇ ਹੋ, ਕਾਮਰਾਨ ਸ਼ਾਹਿਦ ਸਾਹਿਬ ਕਹਿ ਰਹੇ ਸਨ ਕਿ ਪਾਕਿਸਤਾਨੀ ਇਮਰਾਨ ਖਾਨ ਨੂੰ ਆਪਣਾ ਲੀਡਰ ਨਹੀਂ ਸਮਝਦੇ, ਇਮਰਾਨ ਖਾਨ ਤੋਂ ਹੁਣ ਉਹ ਬੋਰ ਹੋ ਚੁੱਕੇ ਨੇ, ਲੋਕੀ ਕੋਈ ਹੋਰ ਗੱਲ ਕਰਨਾ ਚਾਹੁੰਦੇ ਨੇ। ਤੇ ਮਿਫਤਾ ਇਸਮਾਈਲ ਸਾਹਿਬ ਨੇ ਕਾਮਰਾਨ ਸ਼ਾਹਿਦ ਸਾਹਿਬ ਨੂੰ ਕਿਹਾ ਕਿ ਜਨਾਬ, ਲੇਕਿਨ ਹਕੀਕਤ ਇਹ ਹੈ ਕਿ ਤੁਸੀਂ ਸਾਨੂੰ 3 ਮਹਿਮਾਨਾਂ ਨੂੰ, ਪ੍ਰਾਹੁਣਿਆਂ ਨੂੰ ਆਪਣੇ ਪ੍ਰੋਗਰਾਮ 'ਚ ਬੁਲਾਇਆ ਅਤੇ ਤਿੰਨਾਂ ਨੂੰ ਹੀ ਤੁਸੀਂ ਸਿਰਫ ਇਮਰਾਨ ਖਾਨ 'ਤੇ ਗੱਲ ਕਰਨ ਲਈ ਬੁਲਾਇਆ, ਅਤੇ ਆਪ ਵੀ ਤੁਸੀਂ ਬਾਰ-ਬਾਰ ਇਮਰਾਨ ਖਾਨ ਦਾ ਹੀ ਨਾਂ ਲਈ ਜਾ ਰਹੇ ਹੋ। ਅਤੇ ਹਕੀਕਤ ਇਹ ਹੈ ਕਿ ਇਮਰਾਨ ਖਾਨ ਹੀ ਹਰ ਪਾਸੇ ਹੈ। ਕਿਸੇ ਪਾਸਿਓਂ ਇਮਰਾਨ ਖਾਨ ਜਿਹੜਾ ਉਹ ਆਵਾਮ ਦੇ ਚਿਹਰਿਆਂ ਤੋਂ, ਆਵਾਮ ਦੀ ਜਿਹੜੀ ਦਿਮਾਗ ਨੇ, ਆਵਾਮ ਦੀ ਸੋਚ ਹੈ, ਉਹਦੇ ਤੋਂ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜਾ ਉਹ ਹਿਲ ਜੁਲ ਸਾਨੂੰ ਨਜ਼ਰ ਨਹੀਂ ਆਉਂਦੀ। ਅੱਛਾ ਜੀ, ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਹੈ। ਮੇਰਾ ਤੇ ਬੜਾ ਹੀ ਦਿਲ ਜਿਹੜਾ ਖੁਸ਼ ਹੋਇਆ ਇਸ ਵੀਡੀਓ ਨੂੰ ਵੇਖ ਕੇ। ਇਸ ਵੀਡੀਓ ਤੋਂ ਤੁਸੀਂ ਵੀ ਸਬਕ ਹਾਸਲ ਕਰਨਾ ਹੈ। ਪਰਦੇਸੀ ਨੇ 25 ਦਸੰਬਰ ਨੂੰ ਕਿਤੇ ਆਪਣੀ ਮਜ਼ਦੂਰੀ ਕਰਕੇ ਆ ਕੇ ਬੈਠੇ ਨੇ ਅਤੇ ਆਪਣੀ ਇਹਨਾਂ ਨੇ ਸਾਰਿਆਂ ਨੇ ਗੱਲਬਾਤ ਕੀਤੀ ਕਿ ਅੱਜ ਆਪਣੀਆਂ ਬੇਗਮਾਂ ਨੂੰ ਫੋਨ ਕਰੋ ਅਤੇ ਉਹਨਾਂ ਨੂੰ ਆਈ ਲਵ ਯੂ ਆਖੋ। ਹੁਣ ਤੁਹਾਨੂੰ ਪਤਾ ਹੈ ਕਿ ਇਹ ਲੱਗਦੀ ਤਾਂ ਸਾਨੂੰ ਆਮ ਜੀ ਗੱਲ ਹੈ, ਲੇਕਿਨ ਆਪਣੇ ਜਿਹੜੇ ਰਿਸ਼ਤੇ ਨੇ, ਬੇਗਮ ਹੋਵੇ, ਤੁਹਾਡਾ ਕੋਈ ਧੀ ਪੁੱਤਰ ਹੋਵੇ, ਤੁਹਾਡਾ ਕੋਈ ਭਰਾ ਹੋਵੇ, ਤੁਹਾਡੀ ਮਾਂ ਹੋਵੇ, ਤੁਹਾਡਾ ਪਿਓ ਹੋਵੇ, ਕਿੰਨਾ ਚਿਰ ਲੰਘ ਜਾਂਦਾ, ਕੋਈ ਨਿੱਘੀ ਗੱਲ ਬੰਦੇ ਨੇ ਉਹਨਾਂ ਨਾਲ ਕੀਤੀ ਨਹੀਂ ਹੁੰਦੀ। ਜ਼ਿੰਦਗੀ ਦੇ ਰੋਜ਼ ਦੇ ਬਖੇੜੇ ਜਿਹੜੇ ਨੇ ਉਹਨਾਂ ਦੇ ਵਿੱਚ ਬੰਦਾ ਇਹੋ ਜਿਹਾ ਖੁੱਭਿਆ ਹੁੰਦਾ ਕਿ ਮੇਰਾ ਮਤਲਬ ਹੈ ਕਿ ਉਮਰਾਂ ਗੁਜ਼ਰ ਜਾਂਦੀਆਂ ਨੇ, ਕੋਈ ਇਹੋ ਜਿਹੀ ਗੱਲ ਪਿਆਰ ਮੁਹੱਬਤ ਵਾਲੀ ਮੂੰਹ 'ਚੋਂ ਨਿਕਲਦੀ ਨਹੀਂ। ਮੈਂ ਤਾਂ ਬੜਾ ਹੀ ਰਾਜ਼ੀ ਹੋਇਆ ਇਹਨਾਂ ਸਾਰਿਆਂ ਦੀ ਇਸ ਐਕਟੀਵਿਟੀ 'ਤੇ ਵੇਖ ਕੇ। ਤੁਸੀਂ ਵੀ ਵੀਡੀਓ ਵੇਖੋ। ਇਹਨਾਂ ਚੋਂ ਕਈ ਬੰਦਿਆਂ ਨੇ ਬੇਗਮ ਆਪਣੀ ਨੂੰ ਫੋਨ ਕਰਕੇ, ਬੇਗਮ ਨੇ ਚੁੱਕਿਆ, ਹੁਣ ਰੋਜ਼ ਰੂਟੀਨ ਦੀ ਜਿਹੜੀ ਗੱਲ ਹੈ ਵੀ ਨਿਆਣੇ ਸੌਂ ਗਏ ਨੇ ਤੇ ਜਾਗ ਗਏ ਨੇ ਤੇ ਪੜ੍ਹ ਆਏ ਨੇ ਤੇ ਕੀ ਖਾਧਾ ਤੇ ਕੀ ਨਹੀਂ, ਪਰਦੇਸੀ ਬੰਦਾ ਹੀ ਪੁੱਛਦਾ ਜ਼ਾਹਿਰ ਹੈ। ਅਤੇ ਬੇਗਮ ਨੂੰ ਉਮੀਦ ਨਹੀਂ ਸੀ ਹੁੰਦੀ ਕਿਸੇ ਨੂੰ ਵੀ ਇਹਨਾਂ ਦੇ ਵਿੱਚੋਂ ਕਿ ਇਹੋ ਜਿਹੀ ਨਿੱਘੀ ਗੱਲ ਕੋਈ ਕਰੇਗਾ। ਅਤੇ ਇਹਨਾਂ ਬੰਦਿਆਂ ਨੇ ਜਿਸ ਵੇਲੇ ਬੇਗਮ ਨੂੰ ਆਈ ਲਵ ਯੂ ਆਖਿਆ ਅਤੇ ਬੇਗਮਾਂ ਦੇ ਅੱਗੋਂ ਰਿਐਕਸ਼ਨ ਕੀ ਸਨ, ਕਿਉਂਕਿ ਇਹ ਉਹ ਗੱਲ ਹੈ ਜਿਹੜੀ ਕਦੀ ਸੁਣਦੇ ਹੀ ਨਹੀਂ। ਇੱਕ ਪਾਸੇ ਤੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਵਿਆਹਾਂ ਦੇ ਉੱਤੇ ਹੁਣ ਫਰੈਂਚ ਕਿਸ ਕਰਦੇ ਨੇ ਅਤੇ ਹੋਰ ਪਤਾ ਨਹੀਂ ਕੀ ਕੁਝ ਕਰਦੇ ਨੇ, ਅਤੇ ਇਹ ਜਿਹੜੀ ਪੁਰਾਣੀ ਜਨਰੇਸ਼ਨ ਹੈ ਇਹਨਾਂ ਨੇ ਤਾਂ ਕਦੀ ਮੰਜੀ 'ਤੇ ਇਕੱਠੇ ਨਹੀਂ ਬੈਠੇ। ਅਤੇ ਇਹ ਤੇ ਅਗਰ ਬੇਗਮ ਨੂੰ ਆਈ ਲਵ ਯੂ ਕਹਿ ਦੇਣ ਤਾਂ ਉਹਨੂੰ ਹਾਰਟ ਅਟੈਕ ਹੋ ਜਾਂਦਾ ਵੀ ਇਹ ਖੈਰ ਹੋਵੇ ਸਹੀ। ਬਲਕਿ ਇਸ ਵੀਡੀਓ ਦੇ ਵਿੱਚ ਵੀ ਇੱਕ ਭੈਣ ਸਾਡੀ ਨੇ ਪੁੱਛ ਲਿਆ ਵੀ ਤੇਰਾ ਦਿਮਾਗ ਖਰਾਬ ਹੈ, ਤੈਨੂੰ ਕੀ ਹੋ ਗਿਆ, ਪਾਗਲ ਹੋ ਗਿਆ। ਇਹ ਤਰ੍ਹਾਂ ਵੀਡੀਓ ਵੇਖੋ ਜਿਹਦੇ ਵਿੱਚ ਮੁਖਤਲਿਫ ਦੋਸਤ ਇਕੱਠੇ ਕਮਰੇ 'ਚ ਬੈਠੇ ਨੇ, ਉਹ ਇੱਕ ਦੂਜੇ ਦੇ ਨਾਲ ਇਹ ਤੈਅ ਕਰਦੇ ਨੇ ਵੀ ਹਰ ਬੰਦਾ ਫੋਨ ਕਰੇਗਾ ਅਤੇ ਕੋਈ ਗੱਲ ਨਹੀਂ ਕਰੇਗਾ, ਸਿੱਧਾ ਆਪਣੀ ਬੀਵੀ ਨੂੰ ਆਈ ਲਵ ਯੂ ਆਖੇਗਾ ਅਤੇ ਫਿਰ ਵੇਖਨੇ ਅੱਗੋਂ ਕੀ ਜਵਾਬ ਦਿੰਦੀ ਹੈ। ਇਹ ਤਰ੍ਹਾਂ ਵੀਡੀਓ ਵੇਖੋ। वालेकुम अस्सलाम, आई लव यू। I love you too. अस्सलाम वालेकुम जी। वालेकुम सलाम। हाँ जी, क्या हाल सरकार, ठीक हो? शुक्र अल्लाह का। बेगम आई लव यू। I love you too. क्या बात है यार, क्या बात है ना। आई लव यू। अच्छा। वालेकुम सलाम। हाँ जी, बेगम साहब की हाल है? ठीक है जी, तुझी सुनाओ। आई लव यू। अच्छा जी। ये की गल होई? आई लव यू। की हो गया, पागल हो गए हो? मजेदार बने।
वालेकुम सलाम। खैर ही है हाँ जी, आई लव यू। चलो आई लव यू। मैं आई लव यू गल करनी ही तेरे नाल सारी आई लव यू अच्छा है। हाँ जी मैं बड़ी देर हो गई आख्या नहीं अज कह ली अच्छा आज 25 दिसंबर है। ਵੇਖ ਲਈ ਜੇ ਮੇਰੇ ਵੱਲੋਂ ਇਹਨਾਂ ਦੋਸਤਾਂ ਦੀ ਬੜੀ ਸਤਾਇਸ਼ ਤੇ ਤੁਹਾਨੂੰ ਸਾਰਿਆਂ ਨੂੰ ਵੀ ਮੇਰਾ ਹੀ ਪੈਗਾਮ ਹੈ ਕਿ ਕਿਸੇ ਵੇਲੇ ਨਿੱਘੇ ਜੁਮਲੇ ਜਿਹੜੇ ਨੇ ਸਿਰਫ ਮੈਂ ਬੇਗਮ ਨਾਲ ਨਹੀਂ ਆਂਦਾ, ਆਪਣੇ ਵਾਲਦ ਸਾਹਿਬ ਨਾਲ, ਆਪਣੀ ਵਾਲਦਾ ਨਾਲ, ਆਪਣੇ ਬੱਚਿਆਂ ਨਾਲ, ਭੈਣ ਭਰਾਵਾਂ ਨਾਲ, ਉਹ ਜਿਹੜੇ ਨਿੱਘਾ ਸੁਭਾਅ ਆਪਣਾ ਉਹ ਵੀ ਕਦੀ ਕਦੀ ਬਾਹਰ ਕੱਢਿਆ ਕਰੋ, ਨਿੱਘੇ ਲਫ਼ਜ਼ ਵੀ ਕਦੀ ਕਦੀ ਅਦਾ ਕਰਿਆ ਕਰੋ, ਰਿਸ਼ਤਿਆਂ ਨੂੰ ਕਦੀ ਕਦੀ ਆਪਣਾ ਜਿਹੜਾ ਹੈ ਉਹ ਜਿਵੇਂ ਮਾਂ ਦੀ ਬੁੱਕਲ ਦੇ ਵਿੱਚ ਜਿਹੜਾ ਸੇਕ ਮਿਲਦਾ ਸੀ ਨਾ, ਉਹ ਕਿਸੇ ਵੇਲੇ ਉਹ ਸੇਕ ਜਿਹੜਾ ਪਿਆਰ ਮੁਹੱਬਤ ਦਾ, ਉਨਸ ਦਾ, ਉਹ ਆਪਣੇ ਰਿਸ਼ਤਿਆਂ ਨੂੰ ਦਿਆ ਕਰੋ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।